खुदावंद ਵਿੱਚ ਤੁਹਾਡੀ ਸਲਾਮਤੀ ਤੇ ਖੈਰੀਅਤ ਦਾ ਮਤਲਬ ਮੈਂ ਤੁਹਾਡਾ ਆਪਣਾ ਰਫੀਕ ਅੱਜ ਸਲਾਮ ਪੇਸ਼ ਕਰਦਿਆਂ ਹੋਇਆਂ ਅਰਜ਼ਗੁਜ਼ਾਰ ਹਾਂ ਕਿ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੇ ਆਉਣ ਵਾਲੀ ਹਰ ਵੀਡੀਓ ਜਿਹੜੀ ਹੈ ਉਹ ਤੁਹਾਡੇ ਤੱਕ बर वक्त ਪਹੁੰਚ ਸਕੇ। ਤੇ ਮੇਰੇ ਅਜ਼ੀਜ਼ੋ ਇਹ ਕਹਾਣੀ ਜਿਹੜੀ ਹੈ ਬੜੀ ਦੁੱਖ ਵਾਲੀ ਕਹਾਣੀ ਹੈ। ਜਦੋਂ ਇਸ ਦਾ ਸੁਣਿਆ ਤੇ ਬੜਾ ਹੀ ਦੁੱਖ ਹੋਇਆ। ਕਈਆਂ ਮਾਵਾਂ ਦੇ ਦੀਵੇ ਬੁਝੇ, ਕਈਆਂ ਭੈਣਾਂ ਦੇ ਭਰਾ ਉਸ ਕਸ਼ਤੀ ਦੇ ਵਿੱਚ ਸਵਾਰ ਸਨ, ਕਈਆਂ ਔਰਤਾਂ ਦੇ ਸੁਹਾਗ ਉਸ ਕਸ਼ਤੀ ਦੇ ਵਿੱਚ ਸਵਾਰ ਸਨ। ਪਰ ਕੀ ਹੋਇਆ? ਉਹ ਕਸ਼ਤੀ ਜਿਹੜੀ ਸੀ ਡੁੱਬ ਗਈ। ਬਹੁਤ ਦੁੱਖ ਹੋਇਆ। ਤੇ ਇਸ ਵਾਸਤੇ ਮੈਂ ਇਹ ਕਹਾਣੀ ਜਿਹੜੀ ਹੈ ਉਹ ਲਿਖੀ ਹੈ। ਇਹਦਾ ਰਿਜ਼ਲਟ ਮਿਲਿਆ ਕਿ ਇਹ ਸਾਰਾ ਲਾਲਚ ਦੀ ਬਣਾ ਤੇ ਹੋਇਆ ਸੀ। ਲਾਲਚ ਦੱਸਾਂਗਾ ਕਿ ਇਸ ਕਸ਼ਤੀ ਨੇ ਡੁੱਬਣਾ ਨਹੀਂ ਸੀ। ਇਸ ਕਸ਼ਤੀ ਨੇ ਡੁੱਬਣਾ ਨਹੀਂ ਸੀ ਜੇ ਲਾਲਚ ਦਾ ਭਾਰ ਨਾ ਹੁੰਦਾ। ਇਸ ਕਸ਼ਤੀ ਨੇ ਡੁੱਬਣਾ ਨਹੀਂ ਸੀ ਜੇ ਲਾਲਚ ਦਾ ਭਾਰ ਨਾ ਹੁੰਦਾ, ਫੇਲ ਨਾ ਹੁੰਦਾ ਇੰਜਣ ਇਹਦਾ, ਪੁਰਜ਼ਾ ਕੋਈ ਬੇਕਾਰ ਨਾ ਹੁੰਦਾ ਜੇ ਲਾਲਚ ਦਾ ਭਾਰ ਨਾ ਹੁੰਦਾ। ਕੋਈ ਨਾ ਕੋਈ ਤੇ ਹੱਲ ਨਿਕਲਦਾ, ਕੋਈ ਨਾ ਕੋਈ ਤੇ ਹੱਲ ਨਿਕਲਦਾ ਪੈਂਡਾ। ਇਹ ਦੁਸ਼ਵਾਰ ਨਾ ਹੁੰਦਾ ਜੇ ਲਾਲਚ ਦਾ ਭਾਰ ਨਾ ਹੁੰਦਾ। ਪਾਣੀ ਇਹਨੂੰ ਕੀ ਕਹਿਣਾ ਸੀ? ਪਾਣੀ ਇਹਨੂੰ ਕੀ ਕਹਿਣਾ ਸੀ? ਸੱਚ ਦਾ ਜੇ ਮਿਆਰ ਨਾ ਹੁੰਦਾ, ਜੇ ਲਾਲਚ ਦਾ ਭਾਰ ਨਾ ਹੁੰਦਾ ਤੇ ਸਭ ਨੂੰ ਮੰਜ਼ਿਲ ਮਿਲ ਜਾਣੀ ਸੀ। ਸਭ ਨੂੰ ਮੰਜ਼ਿਲ ਮਿਲ ਜਾਣੀ ਸੀ। ਹੋਣੀ ਦਾ ਇੰਜਵਾਰ ਨਾ ਹੁੰਦਾ ਜੇ ਲਾਲਚ ਦਾ ਭਾਰ ਨਾ ਹੁੰਦਾ। ਲਾਲਚ ਹੱਦਾਂ ਟੱਪ ਗਿਆ ਸੀ। ਲਾਲਚ ਹੱਦਾਂ ਟੱਪ ਗਿਆ ਸੀ, ਵਰਨਾ ਇੰਜ ਖੁਆਰ ਨਾ ਹੁੰਦਾ ਜੇ ਲਾਲਚ ਦਾ ਭਾਰ ਨਾ ਹੁੰਦਾ। ਜੇ ਨਾ ਲਾਲਚ ਪੋਟਾ ਲਾਉਂਦਾ, ਜੇ ਨਾ ਲਾਲਚ ਪੋਟਾ ਲਾਉਂਦਾ, ਕੋਈ ਵੀ ਇੰਜ ਤਿਆਰ ਨਾ ਹੁੰਦਾ ਜੇ ਲਾਲਚ ਦਾ ਭਾਰ ਨਾ ਹੁੰਦਾ ਤੇ ਸੱਚ ਰਫੀਕ ਵੀ ਡੁੱਬ ਜਾਣਾ ਸੀ। ਸੱਚ ਰਫੀਕ ਵੀ ਡੁੱਬ ਜਾਣਾ ਸੀ ਜੇ ਯਿਸੂ ਜਗ ਤਾਰ ਨਾ ਹੁੰਦਾ, ਜੇ ਲਾਲਚ ਦਾ ਭਾਰ ਨਾ ਹੁੰਦਾ। ਇਸ ਕਸ਼ਤੀ ਨੇ ਡੁੱਬਣਾ ਨਹੀਂ ਸੀ ਜੇ ਲਾਲਚ ਦਾ ਭਾਰ ਨਾ ਹੁੰਦਾ, ਜੇ ਲਾਲਚ ਦਾ ਭਾਰ ਨਾ ਹੁੰਦਾ। ਗॉड ਬਲੈਸ ਯੂ ਆਲ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਤੇ ਹੱਸਦੇ ਵਸਦੇ ਰਹੋ। ਖੁਦਾ ਨੇ ਚਾਹਿਆ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ।